ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਐਨੂਅਲ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਜਨਮ ਸਥਾਨ ਸ਼੍ਰੀ ਨਨਕਾਣਾ ਸਾਹਿਬ ਵਿਖੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਦਾ ਜਿਹੜਾ ਪ੍ਰਕਾਸ਼ ਦਿਹਾੜਾ ਬੜਾ ਹੀ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ ਔਰ ਚਾਰ ਚੁਫੇਰਾ ਜਿਹੜਾ ਹੈ ਬੋਲੇ ਸੁਣ ਨਿਹਾਲ ਸਤਿ ਸ਼੍ਰੀ ਅਕਾਲ ਦੇ ਜੈਕਾਰੇ ਨਾਲ ਜਿਹੜਾ ਗੂੰਜ ਉੱਠਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਨਾਲ ਹੀ ਆਪਾਂ ਅੱਲਾ ਯਾਰ ਖਾਨ ਯੋਗੀ ਹੋਰਾਂ ਦੀ ਜਿਹੜੀ ਨਜ਼ਮ ਹੈ ਉਹ ਵੀ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਬ੍ਰਾਹਮਣਵਾਦੀਆਂ ਨੇ 1947 'ਚ ਇੱਕ ਨਫ਼ਰਤ ਦਾ ਮਾਹੌਲ ਸਿਰਜਿਆ ਤੇ ਸਾਡੇ ਦੋਵੇਂ ਪੰਜਾਬਾਂ ਦੇ ਲੋਕ ਇੱਕ ਦੂਸਰੇ ਦੇ ਗਾਟੇ ਦੇ ਉੱਤੇ ਉਹਨਾਂ ਨੇ ਛੁਰੀਆਂ ਰੱਖੀਆਂ, ਬਹੁਤ ਵਹਿਸ਼ਿਆਨਾ ਕਤਲੇਆਮ ਦੋਵੇਂ ਪਾਸੇ ਹੋਇਆ ਔਰ ਉਹ ਮਾਹੌਲ ਸਿਰਜ ਦਿੱਤਾ ਜਿਸ ਕਿਸਮ ਦਾ ਹਿੰਦੂਤਵੀ ਜਿਹੜੇ ਅੱਜ ਚਾਹੁੰਦੇ ਨੇ, ਉਦੋਂ ਵੀ ਕਾਂਗਰਸ ਨੇ ਸੈਕੂਲਰ ਲਬਾਦੇ ਦੇ ਥੱਲੇ ਕਿ ਇਹ ਦੋ ਕੌਮਾਂ ਕਦੇ ਨੇੜੇ ਨਾ ਹੋ ਸਕਣ। ਦੋਵੇਂ ਪੰਜਾਬਾਂ ਦੇ ਲੋਕ ਔਰ ਖ਼ਾਸ ਤੌਰ 'ਤੇ ਸਿੱਖ ਕੌਮ ਜਿਹੜੀ ਕਿ ਇਸ ਤੋਂ ਵਿਛੜ ਗਈ, ਨਨਕਾਣਾ ਸਾਹਿਬ, ਪੰਜਾ ਸਾਹਿਬ, ਕਰਤਾਰਪੁਰ ਸਾਹਿਬ ਔਰ 170 ਤੋਂ ਜ਼ਿਆਦਾ ਇਤਿਹਾਸਿਕ ਗੁਰਦੁਆਰੇ, ਇਹ ਹਿੰਦੂਵਾਦੀ ਸਮਝਦੇ ਸੀ ਵੀ ਇਹਨਾਂ ਨੂੰ ਅਸੀਂ ਇਹਨਾਂ ਦੇ ਵਿਰਸੇ ਤੋਂ ਤੋੜ ਦਿੱਤਾ ਔਰ ਇਹਨਾਂ ਨੂੰ ਹੁਣ ਅਸੀਂ ਨਜਿੱਠ ਲਾਂਗੇ ਇਹਨਾਂ ਦੇ ਨਾਲ ਔਰ ਦੂਸਰਾ ਪਾਸਾ ਬਿਲਕੁਲ ਜਿਹੜਾ ਹੈ ਇਹਨਾਂ ਦਾ ਖਤਮ ਕਰ ਦਿੱਤਾ। ਪਰ ਨਰ ਚਾਹਤ ਕਛ ਔਰ ਹੈ ਕਿ ਔਰ ਹੈ ਵੀ ਬੰਦਾ ਕੁਝ ਚਾਹੁੰਦਾ ਹੈ ਅਕਾਲ ਪੁਰਖ ਕੁਦਰਤ ਦੇ ਹੁਕਮ 'ਚ। ਔਰ ਸਾਡਾ ਵੀ ਇੱਕ ਤਬਕਾ ਜਿਹੜਾ ਉਸ ਵੇਲੇ ਜਿਨ੍ਹਾਂ ਨੂੰ ਇਹ ਭਾਰਤ ਮਾਤਾ ਦਾ ਜਿਹੜਾ ਉਹ ਬੁਖਾਰ ਚੜ੍ਹਿਆ ਹੋਇਆ ਸੀ, ਮਾਸਟਰ ਤਾਰਾ ਸਿੰਘ ਔਰ ਉਹ ਸਾਰੀ ਕਲਾਸ, ਬਹੁਤ ਜਲਦੀ ਉਹ ਬੁਖਾਰ ਵੀ ਲੱਥ ਗਿਆ। ਪੰਜਾਬੀ ਸੂਬੇ ਮੋਰਚੇ ਤੋਂ ਲੈ ਕੇ ਜੂਨ 84 ਦਾ ਘੱਲੂਘਾਰਾ ਇਸ ਤੱਕ ਔਰ ਉਸ ਤੋਂ ਬਾਅਦ ਜੋ ਸਿੱਖ ਨਸਲਕੁਸ਼ੀ ਦਾ ਦੌਰਾ ਚੱਲਿਆ, ਸਾਨੂੰ ਅਸਲੀ ਦੁਸ਼ਮਣ ਦੀ ਸਮਝ ਆਈ। ਪਾਕਿਸਤਾਨ ਦੇ ਸਾਡੇ ਭੈਣਾਂ ਭਰਾਵਾਂ ਨੇ ਖੁੱਲੀਆਂ ਬਾਹਾਂ ਦੇ ਨਾਲ ਜਿਹੜਾ ਉਹ ਸਿੱਖਾਂ ਦੇ ਨਾਲ ਜਿੱਥੇ ਉਹਨਾਂ ਨੇ ਆਪਣੱਤ ਦਰਸਾਈ, ਉੱਥੇ ਉਹਨਾਂ ਨੇ ਜੋ ਇੱਕ ਨਵੀਂ ਤਬਦੀਲੀ ਅਸੀਂ ਦੇਖੀ, ਉਸ ਦਾ ਦੀ ਫਾਈਨੈਸਟ ਮੂਵਮੈਂਟ ਸੀ 9 ਨਵੰਬਰ 2019 ਜਦੋਂ ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲ੍ਹਿਆ ਔਰ ਉਸ ਤੋਂ ਪਹਿਲਾਂ 1999 ਦੇ ਵਿੱਚ ਲਗਭਗ ਜਦੋਂ ਕਿ 300 ਸਾਲਾ ਖਾਲਸਾ ਸਾਜਨਾ ਦਿਵਸ ਮਨਾਇਆ ਜਾ ਰਿਹਾ ਸੀ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ 'ਚ ਆਈ। ਪਾਕਿਸਤਾਨ ਦੇ ਗੁਰਦੁਆਰਾ ਸਾਹਿਬਾਨ ਜਿੱਥੇ ਸਾਲ ਦੇ ਵਿੱਚ ਸਿਰਫ 4000 ਸਿੱਖ, ਉਹ ਵੀ ਬੰਦ ਗੱਡੀਆਂ 'ਚ, ਕਾਲੇ ਸ਼ੀਸ਼ਿਆਂ ਵਾਲੀਆਂ 'ਚ ਜਾ ਕੇ ਵਾਪਸ ਮੁੜ ਆਉਂਦੇ ਸੀ, ਜਾ ਕੇ ਖੁਦ ਹੀ ਝਾੜੂ ਪੋਚਾ ਕਰਦੇ ਸੀ, ਖੁਦ ਹੀ ਲੰਗਰ ਪਕਾਉਂਦੇ ਸੀ, ਖੁਦ ਹੀ ਕਰਕੇ ਆ ਜਾਂਦੇ ਸੀ ਔਰ ਕੋਈ ਨਹੀਂ ਸੀ। ਔਰ ਐਸੀ ਬਾਬੇ ਨੇ ਕਿਰਪਾ ਕੀਤੀ ਕਿ ਇਸ ਵੇਲੇ ਜਿੱਥੇ ਪਾਕਿਸਤਾਨੀ ਆਵਾਮ ਦੇ ਵਿੱਚ ਸਿੱਖਾਂ ਦੇ ਲਈ ਜ਼ਬਰਦਸਤ ਗੁੱਡਵਿਲ ਹੈ, ਗੁਰਦੁਆਰਿਆਂ ਦੀ ਸਾਂਭ ਸੰਭਾਲ ਵੀ ਪੂਰੇ ਢੰਗ ਨਾਲ ਹੋ ਰਹੀ ਹੈ, ਉੱਥੇ ਹੁਣ ਇਹੀ ਨਹੀਂ ਜਿਹੜੇ 3-4 ਦਿਨ ਖਾਸ ਤੌਰ 'ਤੇ ਸੀ, ਹੁਣ ਆਮ ਜਿਹੜੇ ਗੁਰਪੁਰਬ ਨੇ ਗੁਰੂ ਸਾਹਿਬਾਨ ਦੇ ਨਾਲ ਜੁੜੇ ਹੋਏ, ਉਹ ਵੀ ਕਿਸ ਸ਼ਾਨੋ ਸ਼ੌਕਤ ਨਾਲ ਮਨਾਏ ਜਾਂਦੇ ਨੇ। ਅੱਜ ਜਦੋਂ ਮੈਂ ਅਜੀਤ ਅਖਬਾਰ ਜਿਹੜੀ ਲੱਖਾਂ 'ਚ ਛਪਦੀ ਹੈ ਜਲੰਧਰ ਤੋਂ, ਉਹਦੇ 'ਚ ਖਬਰ ਦੇਖੀ ਤਾਂ ਮੈਨੂੰ ਲੱਗਾ ਕਿ ਮੈਂ ਆਪਣੇ ਵਿਊਅਰਸ ਨਾਲ ਸਾਂਝੀ ਕਰਾਂ ਔਰ ਦਰਸ਼ਕ ਉਸ ਨੂੰ ਦੇਖ ਸਕਦੇ ਨੇ ਸਕਰੀਨ ਤੇ ਪਿਕਚਰ ਨੂੰ, ਕਿ ਸ਼੍ਰੀ ਨਨਕਾਣਾ ਸਾਹਿਬ 'ਚ ਖਾਲਸਾਈ ਜੈਕਾਰਿਆਂ ਦੀ ਗੂੰਜ 'ਚ ਮਨਾਇਆ ਗਿਆ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਦਿਹਾੜਾ। 5 ਜਨਵਰੀ ਦਾ ਦਿਨ ਸੀ। ਪਾਕਿਸਤਾਨ ਦੇ ਵਿੱਚ 10ਵੇਂ ਪਾਤਸ਼ਾਹ ਨਾਲ ਸੰਬੰਧਿਤ ਸਿਰਫ ਇੱਕ ਗੁਰਦੁਆਰਾ ਇਤਿਹਾਸਕ ਹੈ, ਉਹ ਰੋਹਤਾਸ ਦੇ ਕਿਲੇ 'ਚ ਹੈ, ਜੇਹਲਮ 'ਚ। ਉਹ ਗੁਰੂ ਸਾਹਿਬ ਦੇ ਮਹਿਲ ਜਿਹੜੇ ਖਾਲਸੇ ਦੀ ਮਾਤਾ ਹੈ, ਮਾਤਾ ਸਾਹਿਬ ਕੌਰ, ਉਹਨਾਂ ਦਾ ਜਨਮ ਸਥਾਨ ਹੈ ਜਿਹਨੂੰ ਹੁਣ ਰਿਸਟੋਰ ਕੀਤਾ ਹੈ ਵਾਪਸ। ਅਦਰਵਾਈਜ਼ ਕੋਈ ਨਹੀਂ ਹੈ। ਲੇਕਿਨ ਨਨਕਾਣਾ ਸਾਹਿਬ 'ਚ ਔਰ ਪਹਿਲੀ ਗੱਲ ਤਾਂ ਮੂਲ ਨਾਨਕਸ਼ਾਹੀ ਕੈਲੰਡਰ 2003 ਮੁਤਾਬਕ 5 ਜਨਵਰੀ ਨੂੰ ਮਨਾਇਆ ਔਰ ਇਕੱਠ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਪਿਕਚਰ ਤੋਂ ਕਿ ਹਜ਼ਾਰਾਂ ਦੀ, ਔਰ ਇਹਦੇ 'ਚ ਕੋਈ ਬਾਹਰੋਂ ਭਾਰਤ ਤੋਂ ਤਾਂ ਜਥਾ ਨਹੀਂ ਗਿਆ ਹੈ ਔਰ ਬਾਹਰਲੇ ਮੁਲਕਾਂ 'ਚੋਂ ਜ਼ਰੂਰ ਥੋੜ੍ਹੇ ਬਹੁਤ ਗਏ ਹੋਣਗੇ, ਪਰ ਇਹ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਈਵਨ ਪਾਕਿਸਤਾਨ ਦੇ ਵਿੱਚ ਹੁਣ ਤਾਂ ਨਨਕਾਣਾ ਸਾਹਿਬ 'ਚ ਵੀ 200-250 ਸਿੱਖ ਫੈਮਲੀਜ਼ ਨੇ, ਪਰ ਪਾਕਿਸਤਾਨੀ ਸਿੱਖ ਵੀ ਸਿੰਧ ਤੋਂ, ਖੈਬਰ ਪਖਤੂਨਖਵਾ ਤੋਂ ਔਰ ਦੂਸਰੇ ਸੂਬਿਆਂ ਤੋਂ ਪਹੁੰਚਦੇ ਨੇ। ਔਰ ਇਹ ਹੈ ਕਿ ਵੈਕੂਇਸ ਟਰਸਟ ਪ੍ਰਾਪਰਟੀ ਬੋਰਡ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਨੇ ਮਨਾਇਆ। ਔਰ ਜਦੋਂ ਅਸੀਂ ਕਹਿੰਦੇ ਹਾਂ ਕਿ ਖਾਲਸਾਈ ਜੈਕਾਰੇ, ਤੇ ਫਿਰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ, ਜਿਹੜਾ ਸਾਡੇ ਉਤਸ਼ਾਹ ਔਰ ਸਾਡੀ ਸ਼ਾਨੋ ਸ਼ੌਕਤ ਔਰ ਸਾਡੀ ਗੈਰਤ ਅਣਖ ਔਰ ਇਸ ਸਭ ਦਾ ਹੀ ਪ੍ਰਤੀਕ ਹੈ। ਇਹ ਜੈਕਾਰਿਆਂ ਦੀ ਗੂੰਜ ਸਾਰੇ ਨਨਕਾਣਾ ਸਾਹਿਬ ਦੀ ਫਿਜ਼ਾ ਦੇ ਵਿੱਚ ਗੂੰਜੀ ਔਰ ਇਸ ਮੌਕੇ ਤੇ MPA ਜਿਹੜੇ ਨੇ ਮਹਿੰਦਰਪਾਲ ਸਿੰਘ,
SGPC ਮੈਂਬਰ ਡਾਕਟਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਡਾਕਟਰ ਮਹੀਪਾਲ ਸਿੰਘ ਔਰ ਦੂਸਰੇ ਸਾਰਿਆਂ ਦੇ ਨਾਂ ਦਿੱਤੇ ਹੋਏ ਨੇ। ਇਹ ਹੋਏ ਔਰ ਇਹ ਰਾਣਾ ਉਮਰ ਜਿਨ੍ਹਾਂ ਨੇ ਇਹ ਬਰੀਫਿੰਗ ਵੀ ਕੀਤੀ ਕਿ ਯੰਗ ਸਿੰਘ ਸੇਵਾ ਸੁਸਾਇਟੀ ਨਨਕਾਣਾ ਸਾਹਿਬ ਵੱਲੋਂ ਗੁਰੂ ਨਾਨਕ ਸਾਹਿਬ ਪਬਲਿਕ ਸਕੂਲ, ਕਿਉਂਕਿ ਉੱਥੇ ਇੱਕ ਪਬਲਿਕ ਸਕੂਲ ਹੈ ਗੁਰੂ ਨਾਨਕ ਸਾਹਿਬ ਦੇ ਨਾਂ ਦੇ, ਤੇ ਹੋਰਨਾਂ ਸਕੂਲਾਂ ਦੇ ਸਿੱਖ ਵਿਦਿਆਰਥੀਆਂ ਦੇ ਧਾਰਮਿਕ ਮੁਕਾਬਲੇ ਵੀ ਕਰਵਾਏ ਗਏ। ਇਸ ਮੌਕੇ ਗੁਰਦੁਆਰਾ ਤੰਬੂ ਸਾਹਿਬ ਦੀ ਵਿਸ਼ਾਲ ਗਰਾਊਂਡ 'ਚ ਸਕੂਲੀ ਬੱਚਿਆਂ ਦੇ ਵੱਖ-ਵੱਖ ਤਰ੍ਹਾਂ ਦੇ ਖੇਡ ਮੁਕਾਬਲੇ, ਦਸਤਾਰ ਮੁਕਾਬਲੇ ਕਰਵਾਏ ਜਾਣ ਦੇ ਨਾਲ ਨਾਲ ਨਨਕਾਣਾ ਸਾਹਿਬ ਦੇ ਸਿੱਖ ਸਟੂਡੈਂਟਸ ਵੱਲੋਂ ਗੱਤਕੇ ਦੇ ਜੌਹਰ ਵੀ ਦਿਖਾਏ ਗਏ। ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਤਬਦੀਲੀ ਜਿਹੜੀ ਉਸ ਫਿਜ਼ਾ 'ਚ ਹੈ ਔਰ ਇਹਦੇ 'ਚ ਪਾਕਿਸਤਾਨੀ ਅਵਾਮ ਔਰ ਪਾਕਿਸਤਾਨੀ ਹਕੂਮਤ ਉਹਨਾਂ ਨੇ ਸਿੱਖਾਂ ਦੇ ਦਿਲ ਜਿੱਤੇ ਨੇ। ਔਰ ਜਿਵੇਂ ਅਸੀਂ ਗੰਜੇ ਸ਼ਹੀਦਾਂ ਅੱਲਾ ਯਾਰ ਖਾਨ ਉਹਨਾਂ ਦਾ ਮਰਸੀਆ ਜਿਹੜਾ ਵੱਡੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਉਹਨਾਂ ਨੇ ਸਮਰਪਿਤ 1913 ਦੇ ਵਿੱਚ ਲਿਖਿਆ, ਉਸ ਨੂੰ ਸ਼ੇਅਰ ਕਰ ਰਹੇ ਹਾਂ ਔਰ ਕੁਝ ਸ਼ੇਅਰ ਉਹਨਾਂ ਦੇ ਅੱਜ ਅਸੀਂ ਕਰਾਂਗੇ। ਹੁਣ ਸਾਹਿਬਜ਼ਾਦਾ ਅਜੀਤ ਸਿੰਘ ਜੰਗ ਦੇ ਮੈਦਾਨ 'ਚ ਕਿਵੇਂ ਬੁੱਕ ਰਹੇ ਨੇ, ਉਹਨਾਂ ਦਾ ਘੋੜਾ, ਉਹਨਾਂ ਦੀ ਖੂਬਸੂਰਤੀ, ਉਹਨਾਂ ਦਾ ਜਿਹੜਾ ਸ਼ਜਾਹਤ, ਬਹਾਦਰੀ, ਉਹ ਸਾਰੇ ਦਾ ਜ਼ਿਕਰ ਕਰਦੇ ਹਾਂ। ਹੁਣ ਉਹਨਾਂ ਦੀ ਸ਼ਹਾਦਤ ਵੱਲ, ਕਿਉਂਕਿ ਇਹ ਇਮੈਜਿਨ ਕਰੋ ਅੱਲਾ ਯਾਰ ਖਾਂ ਕੋਈ ਚਮਕੌਰ ਦੀ ਉਸ ਗੜੀ ਦੇ ਬਾਹਰ ਬੈਠੇ ਨਹੀਂ ਹੋਏ। ਇਹ ਸਾਕਾ 1704 ਦੇ ਵਿੱਚ ਵਾਪਰਦਾ ਦਸੰਬਰ ਦੇ ਮਹੀਨੇ। ਹੁਣ ਉਹ 1913 ਦੇ ਵਿੱਚ ਲਿਖਦੇ ਨੇ, ਆਲਮੋਸਟ 2-2.5 ਸਦੀਆਂ ਬਾਅਦ। ਲੇਕਿਨ ਇਹਦੇ ਲਈ ਜਿਵੇਂ ਸਾਡੇ ਇੱਕ ਵਿਊਅਰ ਨੇ ਲਿਖਿਆ ਕਿ ਉਹ ਇੱਕ ਸੂਫੀ ਫਕੀਰ ਸਨ ਔਰ ਕਿਵੇਂ ਉਹਨਾਂ ਨੇ ਇਤਿਹਾਸ ਨੂੰ ਵਾਚਿਆ, ਕਿਵੇਂ ਆਪਣੀ ਇਮੈਜੀਨੇਸ਼ਨ 'ਚ, ਜਾਂ ਜਿਹਨੂੰ ਭਾਈ ਵੀਰ ਸਿੰਘ ਜਾਂ ਪ੍ਰੋਫੈਸਰ ਪੂਰਨ ਸਿੰਘ ਸੁਰਤ ਦਿਆਂ ਖੰਭਾਂ 'ਤੇ, ਇੱਕ ਤੁਹਾਡੀ ਸੋਚ ਹੈ, ਇੱਕ ਇਮੈਜੀਨੇਸ਼ਨ ਹੈ, ਸੁਰਤ ਤੁਹਾਡਾ ਫਾਈਨ ਉਹ ਸਪਿਰਿਚੁਅਲ ਰੂਹ ਹੈ ਜਿਹੜੀ ਕਿ ਉਸ ਜਿਹੜੀ ਟਾਈਮ ਨੂੰ ਲੰਘ ਜਾਂਦੀ ਹੈ, ਟਾਈਮ ਨੂੰ ਪਾਰ ਕਰਕੇ ਉੱਥੇ ਪਹੁੰਚ ਜਾਂਦੀ ਹੈ ਔਰ ਫਿਰ ਉਸ ਨੂੰ ਉਹ ਦੇਖ ਸਕਦੀ ਹੈ। ਉਹ ਉਸ ਨਜ਼ਾਰੇ ਨੂੰ ਦੇਖ ਰਹੇ ਨੇ ਔਰ ਉਹਦੇ 'ਚੋਂ ਕਹਿੰਦੇ ਨੇ, ਦਿਲ ਬੰਦ ਨੇ ਤਲਵਾਰ ਸੇ ਤਸਲੀਮ ਬਜਾਈ, गर्दन पे अदाब दिलबर ने झुकाई, इस वक्फा में फौजे सितम आरा उमड़ आई, बर्छी किसी बदबख्त ने पीछे से लगाई, त्योरा के गिरे जीन से सरकार ज़मी पर, रूह खुल्द गई और तने जार ज़मी पर। कि पिता ने कहा कि भाई बहुत चंगा गुरु गोबिंद सिंह साहब ने, और उन्होंने ਅਦਬ ਦੇ ਵਿੱਚ ਗਰਦਨ ਝੁਕਾਈ, ਪਰ ਇਸੇ ਪੀਰੀਅਡ ਦੇ ਵਿੱਚ ਸਪਰ ਆਫ ਮੂਮੈਂਟ 'ਚ ਕਿਸੇ ਨੇ ਪਿੱਠ ਦੇ ਵਿੱਚ ਬਰਛਾ। ਹੁਣ ਇਹ ਵੀ ਉਹ ਕਹਿ ਰਹੇ ਨੇ ਕਿ ਜਿਹੜੀ ਲੜਾਈ ਦੇ ਅਸੂਲਾਂ ਦੀ ਉਲੰਘਣਾ ਕਰਦੇ ਆ ਜਦੋਂ ਤੁਸੀਂ ਪਿੱਠ ਤੇ ਵਾਰ ਕਰਦੇ ਹੋ, ਪਰ ਉਹਨਾਂ ਨੇ ਕਿਹਾ ਵੀ ਜਿਉਂ ਹੀ ਇਹ ਪਿੱਠ ਦੇ ਉੱਤੇ ਬਰਛੀ ਲੱਗੀ, ਪੁਆਂਟਣੀ ਖਾ ਕੇ, ਤਿਉਰਾ ਕੇ ਗਿਰੇ ਜ਼ੀਨ ਸੇ ਸਰਕਾਰ ਜ਼ਮੀਨ ਪਰ, ਕਿ ਪੁਆਂਟਣੀ ਖਾ ਕੇ ਸਾਹਿਬਜ਼ਾਦਾ ਜ਼ਮੀਨ ਤੇ ਡਿੱਗੇ, ਰੂਹ ਖੁਲਦ ਗਈ। ਖੁਲਦ ਬਹਿਸ਼ਤ ਨੂੰ ਕਹਿੰਦੇ ਨੇ, ਜੰਨਤ ਨੂੰ, ਕਿ ਰੂਹ ਉਹਨਾਂ ਦੀ ਜੰਨਤ 'ਚ ਗਈ ਔਰ ਤਨੇ ਜ਼ਾਰ ਜ਼ਮੀਨ ਪਰ, ਮੁਰਦਾ ਸਰੀਰ ਜ਼ਮੀਨ ਦੇ ਉੱਤੇ। बेटे को शहादत मिली देखा जो पिदर ने, तूफान बपा गम से किया दीदाए तर ने, इस वक्त कहा नन्हे से मासूम पिसर ने, रुखसत हमें दिलवाओ पिता जाएंगे मरने, भाई से बिछड़ कर हमें जीना नहीं आता, सोना नहीं खाना नहीं पीना नहीं भाता। कि जो ही वो शहीद होए 10वें पातशाह ਦੇ ਸਾਹਮਣੇ ਉਹਨਾਂ ਦੇ ਨੰਨੇ ਪਿਸਰ ਪੁੱਤਰ ਜੁਝਾਰ ਸਿੰਘ ਆ ਕੇ ਖਲੋ ਗਏ। ਉਹਨਾਂ ਨੇ ਕਿਹਾ ਕਿ ਵੀ ਹੁਣ ਭਰਾ ਸ਼ਹੀਦ ਹੋ ਗਿਆ, ਮੈਂ ਉਹਨਾਂ ਤੋਂ ਬਿਨਾਂ ਜੀ ਨਹੀਂ ਸਕਦਾ ਔਰ ਮੈਨੂੰ ਵੀ ਸ਼ਹਾਦਤ ਦੇ ਲਈ ਜੰਗ ਦੇ ਮੈਦਾਨ 'ਚ ਤੋਰੋ। थी दूसरे बेटे की सुनी बेनती जिस दम, सर को दहने पाक को बोसे दिए पहम, मरने के लिए कहने लगे जाइए जम जम, रूठो ना खुदारा नहीं रोकेंगे कभी हम, हमने था कहा बाप को, हमने था कहा बाप को, जान दीजिए धर्म पर, लो कहते हैं अब आपको, जान दीजिए धर्म पर। वो कहते ने बेटा मैं तैनू रोकांगा नहीं कदे भी, मैं तो अपने पिता नू भी ये कह के तोरिया सी शहादत दे लई। हमने कहा था बाप को जान दीजिए धर्म कि तुसी धर्म की खातर कुर्बानी दो, लोग कहते हैं अब आपको
जान दीजिए धर्म पर। ਤੁਹਾਨੂੰ भी मैं बेटा कह रहे हैं, जाओ धर्म की खातर अपनी जान दो। मरने से किसी यार को हमने नहीं रोका, फर्जंदे वफादार को हमने नहीं रोका, खुशनुदिये करतार को हमने नहीं रोका, अब देखिए सरकार को हमने नहीं रोका, तुमको भी इसी राह में कुर्बान करेंगे, सद शुक्र है हम भी कभी खंजर से मरेंगे। कि भी तू भी शहीद होए, मेरी भी ये चाहना है कि मैं जंग के मैदान च खंजर दे नाल शहीद होवां। सो मैं इत्थे ही क्लोज कर दें। जी और जिवें मैं दस्सिया भी हुण खबरां ते उस तो बाद 9:30 ਵਜੇ पैनल डिस्कशन भाई हिम्मत सिंह वर्ल्ड सिख पार्लीमेंट के कोआर्डीनेटर ਉਹਨਾਂ ਦੇ ਨਾਲ ਹੋਏਗੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tveri4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਤੋਂ ਦੇਖਦੇ ਰਹੋ TVeri4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।